ਤੁਹਾਡਾ ਨਾਨਕਾ ਜਿਹੜਾ ਸੀ ਉਹ ਕਿਹੜੇ ਪਿੰਡ ਸੀ? ਇੱਥੇ ਸਿਰਾਂ ਵਾਲੀ ਨਾਨਕੇ ਹਾਂ ਇਹ ਤਾਂ ਸਭ ਖਾਣ ਨਹੀਂ, ਇਹ ਸਾਡਾ ਮਕਾਨ ਹੈ ਨਾਨਕਿਆਂ ਦਾ। ਠੀਕ ਹੈ, ਨਾਨਕ ਤੁਹਾਡੇ ਸਿਰਾਂ ਵਾਲੀ ਹੈ ਤੇ ਜਿਹੜਾ ਪਿੰਡ ਸੀ ਦਾਦਕਾ ਉਹ ਕਿਹੜਾ? ਉਹ ਪਿੰਡੀਆਂ ਵਾਲ ਖਾਦੀਆਂ ਸੀ। ਪਿੰਡੀਆਂ ਔਲਖਾਂ, ਪਿੰਡੀ ਔਲਖਾਂ ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਅਜਨਾਲਾ। ਤਹਿਸੀਲ ਅਜਨਾਲਾ। ਠੀਕ। ਉਹ 19-20 ਦੀ ਸ਼ਕਲ ਚ ਮੇਰੇ ਬਾਪ ਵਰਗੀ ਸ਼ਕਲ ਸੀ, ਮੁੱਛਾਂ ਵੀ, ਰੰਗ ਵੀ, ਰੂਪ, ਹਰ ਚੀਜ਼। ਮੈਂ ਉਸ ਬਾਬੇ ਨੂੰ ਪੁੱਛਿਆ, ਬਾਬਾ ਉਹਦਾ ਬਜ਼ੁਰਗ ਹੋਣਾ ਪਿਆ ਉਹੀ ਆ? ਇਹ ਉਹੀ ਆ ਬਾਬਾ, ਆਪਣਾ ਖੁੱਲ ਪਕੜ ਜਾਂਦਾ। ਜੀ 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 ਜੀ। ਚਾਚੇ ਨੂੰ ਤੁਸੀਂ ਪਹਿਲੀ ਵਾਰੀ ਵੇਖਿਆ ਤੇ ਪਹਿਲੀ ਵਾਰੀ ਪਛਾਣ ਗਏ, ਮਤਲਬ ਤੁਹਾਨੂੰ ਉਹਨਾਂ ਵਿੱਚ ਆਪਣਾ ਪਿਓ ਨਜ਼ਰ ਆਇਆ ਹੈ ਨਾ, ਉਹਦੀ ਰੂਹ ਨਜ਼ਰ ਆਈ, ਕਿਉਂਕਿ ਉਹ ਭਾਈ ਜੂ ਸਨ ਤੇ ਇੱਕੋ ਜਿਹੇ ਨੈਣ ਨਕਸ਼ੇ। ਧੌਲ ਕਲਾਂ। ਹਾਂ, ਇੱਥੇ ਸਾਡੇ ਪੁੱਪੀ ਦੇ ਪੁੱਤਰ। ਅੱਛਾ, ਹਾਂ, ਇਹ ਕੋ ਨਾਲ ਦਾ ਪਿੰਡ? ਇਹ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ, ਬਿਲਕੁਲ ਜੀ। ਇਹ ਸਾਨੂੰ ਇਤੋਂ ਡਾਲਾ ਲਾ ਲਓ, ਭਗਤਪੁਰਾ ਲਾ ਲਓ, ਸਤਰਾ ਲਾ ਲਓ। ਹਾਂਜੀ, ਹੁਣ ਇਸ ਵੇਲੇ ਤੁਹਾਡਾ ਉਹਨਾਂ ਨਾਲ ਕੋਈ ਰਾਬਤਾ ਹੈ ਵੇ? ਕੋਈ ਰਾਬਤਾ ਨਹੀਂ। ਠੀਕ ਹੈ, ਨਾ ਆਪਣਾ ਪਿੰਡੀ ਔਲਖਾਂ? ਮਤਲਬ ਦੋ ਪਿੰਡਾਂ ਤੋਂ ਖਾਤੇ ਹੁੰਦੇ ਨੇ, ਪਿੰਡੀ ਔਲਖਾਂ ਤੋਂ ਵੀ, ਤੇ ਜਿਹੜੀ ਤਹਿਸੀਲ ਅਜਨਾਲਾ ਵੇ, ਤੇ ਦੂਸਰਾ ਧੌਲ ਕਲਾਂ ਜਿਹੜਾ ਅੰਮ੍ਰਿਤਸਰ ਸ਼ਹਿਰ ਤੋਂ 6 ਕਿਲੋਮੀਟਰ ਦੇ ਪਾਸੇ ਦੇ ਪਿੰਡ ਹੈ, ਉੱਥੋਂ ਵੀ ਇਹਨਾਂ ਨੂੰ ਖਤੋ ਕਿਤਾਬਤ ਬਾਕੀ ਰਹੀ ਹੈ 1970-75 ਤੱਕ। ਮਤਲਬ ਸਮਝ ਲਓ ਕਿ 50-55 ਸਾਲ ਹੋ ਗਏ ਨੇ, ਉਸ ਤੋਂ ਬਾਅਦ ਇਹਨਾਂ ਦਾ ਕੋਈ ਰਾਬਤਾ ਨਹੀਂ। ਕੋਈ ਰਾਬਤਾ। ਜੀ ਜੀ ਜੀ। ਇੱਕ ਵਾਰੀ ਉਹਨੇ ਜੋ ਆਇਆ ਵੇ, ਉਦੋਂ ਵਿਸਾਖੀ ਦੇ ਸਿੱਖ ਆਉਂਦੇ ਹਨ ਇਮਲਾਬਾਦ। ਅੱਛਾ। ਤੋਂ ਸਾਡੀ ਪੁੱਪੀ ਦਾ ਪੁੱਤਰ ਆਇਆ ਸੀ ਤੇ ਸਾਡੇ ਪਿੰਡ ਚ ਮਸ਼ਹੂਰ ਹੋ ਗਿਆ ਸੀ, ਸਾਡੇ ਦੇ ਘਰ ਸਿੱਖ ਆ ਗਏ। ਅੱਛਾ। ਉਦੋਂ ਮੈਂ ਤਕਰੀਬਨ ਸਾਰੇ ਪਹਿਲੀ ਚ ਪੜ੍ਹਦਾ ਜਦੋਂ ਆਇਆ ਸੀ। ਉਹ ਬੱਲੇ ਬੱਲੇ, ਬੜੀ ਚੋਖੀ ਪੁਰਾਣੀ ਗੱਲ ਹੈ। ਕਿੰਨੀ ਉਮਰ ਹੋ ਗਈ ਤੁਹਾਡੀ ਹੁਣ? ਮੇਰੀ ਉਮਰ ਹੈ 76 ਸਾਲ ਸੀ। ਮਤਲਬ ਕਹ ਲਓ ਕਿ 70 ਸਾਲ ਹੋ ਗਏ ਜਦੋਂ ਆਏ ਸੀ, ਹਨਾ? 70-71 ਸਾਲ। 1952। ਕੀ ਨਾਂ ਸੀ ਤੁਹਾਡੇ ਫੁੱਫੀ ਦੇ ਪੁੱਤ ਦਾ ਜਿਹੜੇ ਆਏ ਸਨ ਪਹਿਲੀ? ਉਹਦਾ ਨਾਮ ਮੱਖਣ ਸਿੰਘ। ਉਹਦਾ ਨਾਮ ਮੱਖਣ ਸਿੰਘ ਸੀ। ਹੁਣ ਤੇ ਉਹ ਪੋਤਰਿਆਂ ਵਾਲੇ ਹੋਏ ਹੋ। ਠੀਕ ਹੈ। ਉਂਝ ਕੋਈ ਖਬਰ ਹੈ ਵੀ ਮੱਖਣ ਸਿੰਘ ਹੈ ਜਾਂ ਨਹੀਂ ਹੈ? ਹੋਏਗੀ ਭਾਜੀ, ਔਲਾਦ ਤੇ ਹੋਏਗੀ। ਔਲਾਦ ਤੇ ਹੋਏਗੀ। ਠੀਕ ਹੈ। ਕਿੰਨੇ ਭਾਈ ਸਨ? 3 ਭਾਈ। ਮੱਖਣ, ਇੱਕ ਦਾ ਨਾਮ ਮੱਖਣ ਸਿੰਘ ਦੱਸਿਆ, ਇੱਕ ਦਾ ਈਸਰ ਸਿੰਘ, ਇੱਕ ਦਾ ਨਾਮ ਈਸਰ ਸਿੰਘ, ਇੱਕ ਦਾ ਸੁਲੱਖਣ ਸਿੰਘ, ਇੱਕ ਦਾ ਨਾਮ ਸੁਲੱਖਣ ਸਿੰਘ। ਠੀਕ ਹੈ। ਤੁਹਾਡੀ ਫੁੱਫੀ ਦਾ ਨਾਮ ਕੀ ਸੀ? ਫੁੱਫੀ ਦਾ ਨਾਮ ਕਾਕੀ ਆ ਜੀ। ਕਾਕੀ। ਠੀਕ ਹੈ। ਤੇ ਫੁੱਫੜ ਦਾ? ਫੁੱਫੜ ਭਗਤ। ਦੇਖੋ ਜੀ, ਉਹਨਾਂ ਲਈ ਕੁਝ ਸੁਨੇਹਾ ਦਵੋ। ਸੁਨੇਹਾ ਇਹ ਹੈ ਕਿ ਜੇ ਉਹਨਾਂ ਦਾ ਹੋ ਸਕੇ ਤਾਂ ਉਹ ਆ ਕੇ ਮਿਲਣ, ਸਾਨੂੰ ਇਹ ਵੀ ਰਾਬਤਾ ਕਰਨ ਤੁਹਾਡੇ ਨਾਲ ਆਪਣਾ। ਸਹੀ। ਟੈਲੀਫੋਨ ਨੰਬਰ ਤੇ ਅਸੀਂ ਵੀ ਫੋਨ ਕਰੀਏ, ਉਹ ਵੀ ਕਰਨ, ਅਸੀਂ ਵੀ ਨੰਬਰ ਦੇਵਾਂਗੇ। ਸਹੀ ਹੈ। ਠੀਕ ਹੈ। ਠੀਕ। ਸਾਡਾ ਨੰਬਰ ਇਹ ਟੈਲੀਫੋਨ ਦਾ ਨੰਬਰ ਉਹ ਅਸੀਂ ਚਲਾ ਦਿਆਂਗੇ ਉੱਪਰ ਇਹਨਾਂ ਦੀ ਸਕਰੀਨ ਤੇ ਚਲਾ ਦਿਆਂਗੇ। ਤੇ ਦਾਦਕਿਆਂ ਦੇ ਨਾਮ ਵੀ ਕੋਈ ਸੁਨੇਹਾ ਦਵੋ। ਉਹਨਾਂ ਵਿੱਚੋਂ ਕੋਈ ਨਾਮ ਦੱਸ ਸਕਦੇ ਹੋ ਤੁਸੀਂ? ਚਾਚੀਆਂ ਦੋ ਨਾਂ ਨੇ ਸਾਡੇ ਦੇ। ਕੀ ਨਾਮ? ਇੱਕ ਨਾ ਅਮਰ ਮਸੀਹ, ਹਾਂ, ਇੱਕ ਨਾ ਗੁਜਰ ਮਸੀਹ। ਇਹਨਾਂ ਚਾਚਿਆਂ ਦਾ ਮੈਨੂੰ ਪਤਾ। ਅੱਛਾ, ਇਹ ਪਿੰਡੀ ਔਲਖ ਦੀ ਗੱਲ ਕਰ ਰਹੇ ਨੇ? ਪਿੰਡੀ ਔਲਖ ਦੀ ਗੱਲ ਕਰਾਂਗੇ, ਜਿਹੜੀ ਤਹਿਸੀਲ ਅਜਨਾਲਾ ਹੈ। बाबा जी अस्सलाम वालेकुम। वालेकुम सलाम जी। की हाल है? ठीक हो? जी। की नाम जी अपना? मेरा नाम हमीद मसीह जी। हमीद मसीह। तुहाडे वाला साहब दा नाम? फजल मसीह। फजल मसीह। ते बाबे दा नाम की सी? दादे दा? दादे दा नाम सी सुंदर मसीह। सुंदर मसीह। आंदे उन्हें दुन्नी साहब आंदे उन्होंने दुन्नी तो मशहूर सी, बाकी सुंदर नाम। ठीक हो गया, ठीक हो गया। तुसी इस वेले बैठे हो जी सिरां वाली? बिल्कुल। जद्दी इत्थों दे रहने वाले हो? नहीं। अच्छा। जद्दी असीं जदों पाकिस्तान बनिया ना, इंडिया हाँ, कुछ साल 1.5 साल जो उदों थोड़ा जा उच्ची बोलो है ना, जो उदों इधर आए। अच्छा, मतलब क्रिश्चियन कम्यूनिटी सी जेड़ी, ओ अगर ना भी आंदी तां एडी गल कोई नहीं सी जी। मेरी गल समझे ना तुसीं, है ना? क्योंकि उन्हां दी तां एडा कोई नहीं, ए ते लड़ाई सी सिख हिंदू मुस्लिम दी, है ना? ते जिद्दां कि तुसीं चमार ला लो, मेघ ला लो, हैं? हां जी। ते उस तो बाद जेहड़ियां दूसरियां बरादरियां सा, उन्हां नूं किसे ने नहीं कोई एडा ना, मतलब कि कह लो तंग कीता। मुस्लिम बरादरी देता है। तुसीं सिरां वाली किस तरह आ गए 47? सिरां वाली तो दस्या ना कि मेरे नाना साहब वडेरे सन। अच्छा। उन्हें फाज हो गया। ठीक है। ते सक्का मामा को नहीं सी। हाँ। बस ये 4 ते 5 साडी मां सी।
ਠੀਕ ਹੈ ਉਹਨਾਂ ਮਤਲਬ ਦੇ 5 ਭੈਣਾਂ ਭਾਈ ਕੋਈ ਨਹੀਂ ਸੀ। ਭਾਈ ਕੋਈ ਨਹੀਂ ਸੀ। ਹੂੰ। ਇਹ ਨਾ ਫਿਰ ਆ ਕੇ ਉਹਨਾਂ ਦੀ ਸ਼ਾਦੀਆਂ ਕੀਤੀਆਂ ਨੇ ਅੱਛਾ ਤੇ ਇਹਨੇ ਫਿਰ ਉਹ ਹੱਲਾ ਬੋਲ ਗਿਆ। ਹਾਂ ਇਹਨੇ ਫਿਰ ਇੱਥੇ ਰਹਿ ਗਿਆ। ਤੁਹਾਡਾ ਨਾਨਕਾ ਜਿਹੜਾ ਸੀ ਉਹ ਕਿਹੜੇ ਪਿੰਡ ਸੀ? ਇੱਥੇ ਸਿਰਾਂ ਵਾਲੀ ਨਾਨਕੇ ਹਾਂ ਇਹ ਸਾਡਾ ਮਕਾਨ ਨਹੀਂ, ਜੀ, ਇਹ ਜੀ। ਸਾਡਾ ਮਕਾਨ ਹੈ ਨਾਲ ਕਿਹਾ ਠੀਕ ਹੈ ਨਾਨਕ ਤੁਹਾਡੇ ਸਿਰਾਂ ਵਾਲੀ ਹਾਂ ਤੇ ਜਿਹੜਾ ਪਿੰਡ ਸੀ ਦਾਦਕਾ ਉਹ ਕਿਹੜਾ? ਉਹ ਪਿੰਡੀਆਂ ਵਾਲ ਖਾਣੀ ਪਿੰਡੀਆਂ ਔਲਖਾਂ ਪਿੰਡੀ ਔਲਖਾਂ ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ਤੇ ਅਜਨਾਲਾ। ਤਹਿਸੀਲ ਅਜਨਾਲਾ। ਠੀਕ ਤੁਹਾਨੂੰ ਹੋਸ਼ ਹੈ ਵੇ ਪਿੰਡੀ ਔਲਖਾਂ ਦੀ? ਕੋਈ ਹੋਰ ਨਹੀਂ। ਕੋਈ ਇਹ ਹੋਸ਼ ਨਹੀਂ। ਸੁਣੇ ਖਤੋਂ ਬਾਈ ਤੇ ਪਤਾ ਲੱਗਿਆ ਸਰ ਫਲਾਣੇ ਦਾ ਨਾਂ ਕੀ ਸੀ ਤੇ ਫਲਾਣੇ ਦਾ ਨਾਂ। ਅੱਛਾ ਉਹ ਜਿਹੜੀਆਂ ਨਕਸ਼ਾ ਕੋਲੋਂ ਨਹੀਂ ਦੇਖੇ ਠੀਕ ਹੈ ਵੇਖੇ। ਤੁਸੀਂ ਕਿੰਨੇ ਜੀ ਆਏ 47 ਵੇਲੇ ਆਪਣੇ ਨਾਨਕਿਆਂ ਦੇ? ਆਪਣਾ ਘਰ? ਨਹੀਂ ਉਹ ਨਹੀਂ ਮੈਨੂੰ ਪਸਲੇ ਪੱਕਾ ਕੱਲਾ ਹੀ ਘਰ ਆਇਆ। ਦਾਦਾ ਪਿਓ ਤੇ ਮਾਂ ਲੱਗੀ ਥੋੜੀ ਹਾਂ ਤੇ ਮੈਂ ਸਾਰੇ ਮੇਰੇ ਪੈਰ ਸੀ ਇੱਕ ਦੋ ਅੱਛਾ ਬਸ 4-5 ਜੀ। ਠੀਕ ਹੈ ਇਹ ਜਿਹੜੇ ਤੁਹਾਡੇ ਪਿਓ ਦਾਦੇ ਸਾਨੂੰ 47 ਵੇਲੇ ਆਏ ਜਾਂ ਪਹਿਲੇ ਆ ਗਏ 47 ਤੋਂ? ਸੰਤਾਲ ਤੋਂ ਪਹਿਲਾਂ ਕਿ ਦੂਸਰਾ 2-3 ਸਾਲ ਪਹਿਲੇ ਆ ਗਏ 47 ਤੋਂ ਇੱਥੇ। ਅੱਛਾ ਠੀਕ ਹੈ ਤੇ ਜਿਹੜੇ ਦੂਸਰੇ ਭਾਈ ਸਨ ਮਤਲਬ ਤੁਹਾਡੇ ਵਾਲ ਸਾਹਿਬ ਦੇ ਚਾਚੇ ਤਾਏ ਸ਼ਰੀਕੇ ਚੋਂ ਉਹ ਉਧਰ ਹੀ ਰਹੇ? ਉਹ ਜੇ ਵੀ ਉੱਥੇ। ਅੱਛਾ ਬਾਅਦ ਚ ਤੁਸੀਂ ਦੱਸਿਆ ਕਿ ਖੱਤ ਪੱਤਰ ਆਂਦੇ ਰਹੇ? ਹਾਂਜੀ ਗਏ ਵੀ ਆ ਮੇਰੇ ਬਾਪ ਗਿਆ ਵੀ ਆ ਅੱਛਾ ਉੱਥੇ। ਉਹ ਕਿਹੜੀ ਸੰਚ ਗਏ? ਸਾਨੂੰ ਤਾਂ ਨਹੀਂ ਪਤਾ ਉਹ ਗਏ 2 ਵਾਰੀ। ਕੋਈ ਅੰਦਾਜ਼ਾ ਮੋਟਾ ਮਤਲਬ 47 ਤੋਂ ਬਾਅਦ ਗਏ ਨੇ? 47 ਤੋਂ ਬਾਅਦ ਗਏ। ਪਾਕਿਸਤਾਨ ਬਣਨ ਤੋਂ ਬਾਅਦ? ਪਾਕਿਸਤਾਨ ਬਣਨ ਦੇ ਵਿੱਚ ਗਏ ਪਾਸਪੋਰਟ ਬਣਾ ਕੇ। ਅੱਛਾ ਮਿਲ ਕੇ ਆਏ ਆਪਣੇ ਭਾਈਆਂ ਨੂੰ? 15-20 ਦਿਨ ਮਹੀਨਾ ਮੇਰੇ ਰਹਿ ਕੇ ਆਏ। ਅੱਛਾ ਠੀਕ ਤੇ ਕੀ ਦੱਸਦੇ ਹਾਂ ਆ ਕੇ ਆਪਣਾ ਕੀ ਗੱਲਾਂ ਪਤਾ ਤੁਸੀਂ ਸੁਣੀਆਂ? ਸਹੀ ਦੱਸ ਦੇਣ ਗੱਲਾਂ ਮਤਲਬ ਮਤਲਬ ਵਿਛੜਿਆ ਬੰਦਾ ਮੇਰੇ ਭਾਈ ਹਾਲਾ ਸਹੀ ਦੱਸ ਦੇ। ਉਹਨਾਂ ਨੂੰ ਤੇ ਇਹ ਹੁੰਦਾ ਕਿ ਨਾ ਕਿਹੜਾ ਵਾਪਸ ਇੱਥੇ ਆਉਣਾ। ਹਾਂ ਉਸ ਵਕਤ ਇਹ ਪਾਰਟੀ ਦਾ ਮੌਕਾ ਸੀ ਜਿਹੜੇ ਲੋਕੀ ਆਇਆ ਨਾ ਇੰਡੀਆ ਤੋਂ ਬਣਨ ਤੇ ਪਹਿਲਾਂ ਉਹ ਆਪਣੇ ਕਾਗਜ਼ਾਂ ਨਾਲ ਲੈ ਕੇ ਆਏ ਸਨ। ਹਾਂਜੀ ਤੇ ਅਸੀਂ ਆਏ ਸੁਣਾ ਸਲੂਕ ਚ। ਹਾਂ ਤੇ ਅਸਾਂ ਨਾ ਕਾਗਜ਼ ਲੈ ਨਾ ਸਾਨੂੰ ਇਹਨਾਂ ਗੱਲਾਂ ਪਤਾ ਹੀ ਸੀ। ਇਹ ਸਾਡੀ ਜ਼ਮੀਨ ਵੀ ਉੱਥੇ ਰਹਿ ਗਈ, ਸਭ ਕੁਝ ਉੱਥੇ ਰਹਿ ਗਿਆ, ਬਲਕਿ ਆਪਣਾ ਕੱਪੜੇ ਹੀ ਲੈ ਕੇ ਆਏ ਗੱਲ ਤੇ ਕੋਈ ਚੀਜ਼ ਨਹੀਂ ਲਿਆ। ਮਤਲਬ ਅੱਜ ਵੀ ਤੁਸੀਂ ਆਪਣੇ ਨਾਨਕਿਆਂ ਦੇ ਘਰ ਵਿੱਚ ਹੀ ਰਹਿ ਰਹੇ? ਅੱਜ ਵੀ ਉੱਥੇ ਹੀ ਰਹਿ ਰਹੇ। ਸਹੀ ਹੈ ਠੀਕ ਤੇ ਨਹੀਂ ਤੁਹਾਡੇ ਵਾਲਾ ਸਾਹਿਬ ਇੱਕ ਵਾਰੀ ਗਏ 2 ਵਾਰੀ? 2 ਵਾਰੀ ਗਏ। 2 ਵਾਰੀ ਗਏ ਤੇ ਕੀ ਦੱਸਦੇ ਸਾਨੂੰ ਉਹਨਾਂ ਨੇ ਵਾਵਾ ਚਾਅ ਕੀਤਾ ਵੀ ਸਾਡਾ ਭਾਈ ਆਇਆ? ਨਹੀਂ ਭਾਈ ਮਨ ਮਿਲਦੇ ਰਹੇ। ਅਸੀਂ ਇੱਕ ਵਾਰੀ ਨਾ ਇਚੋ ਗੇਲ ਭੈਣੀਆਂ ਲਾਹੌਰ ਦੇ ਨਾਲ। ਅੱਛਾ ਇੱਥੇ ਦਰਬਾਰ ਹੈ ਹਾਂ ਤੇ ਅਸੀਂ ਉੱਥੇ ਉਹਨਾਂ ਦੀ ਮੁਲਾਕਾਤ ਕਰਨ ਗਏ। ਸਾਡੇ ਨਾਲ ਪਿਓ ਦੇ ਨਾਲ ਗਿਆ ਕਾਲੇ ਖਤਾਈ। ਅੱਛਾ ਤੇ ਉਹਨਾਂ ਸਾਨੂੰ ਦੱਸਿਆ ਜੀ ਕਿ ਉੱਥੇ ਹੋਣਗੇ ਨੇ ਇੰਡੀਆ ਵਾਲੇ ਤੇ ਤੂੰ ਅੱਜ ਮੁਲਾਕਾਤ ਕਰਨੀ ਤੇ ਮੈਂ ਕਰਾ ਲਵਾਂਗਾ। ਅੱਛਾ ਪਹਿਲੀ ਵਾਰੀ ਤਾਂ ਇੰਦਰਾ ਗਾਂਧੀ ਸੋਨੇ ਨਹੀਂ ਹੋਣ ਦਿੱਤੀ ਹਾਂ ਤੇ ਦੂਸਰੀ ਦਫਾ ਫਿਰ ਹੋ ਗਈ। ਹਾਂ ਤੇ ਉਹ ਭਾਈ ਜਾਨ ਫਿਰ ਅਸਾਂ ਨਾ ਉਹਦਾ ਸਾਡਾ ਚਾਚਾ ਆਇਆ ਕੱਲਾ ਹੀ, ਹੋਰ ਕੋਈ ਜੀ ਨਹੀਂ ਆਇਆ। ਅੱਛਾ ਉਹ ਪਹਿਲਾਂ ਸਿੱਧਾ ਹੀ ਪਾਕਿਸਤਾਨ ਦੇ ਦੂਰ ਚ ਆ ਗਿਆ। ਅੱਛਾ ਤੇ ਮੈਂ ਤੇ ਮੇਰਾ ਭਾਂਜਾ ਨਾ ਹਾਂ ਆਗਾ ਟਾਈਮ ਥੋੜਾ ਰਹਿ ਗਿਆ ਤੇ ਅਸੀਂ ਅੰਦਰ ਤੋਂ ਚੱਲ ਗਿਆ। ਮਨਾ ਜੀ ਕੋਈ ਨਹੀਂ ਸੀ। ਪੁਲਿਸ ਨੇ ਸਿਪਾਹੀਆਂ ਫੌਜੀਆਂ ਨੇ ਕੋਈ ਨਰਮੀ ਘੱਟ ਕੀਤੀ ਸੀ। ਅੱਛਾ ਅਸੀਂ ਉੱਥੇ ਟੁਰ ਗਏ। ਹਾਂ ਉੱਥੇ ਇੱਕ ਬੰਦਾ ਮੇਰੇ ਕੋ ਬਾਬਾ ਖੜਾ ਰਿਹਾ ਚਾਚਾ ਸਾਡਾ ਜਿਸ ਦਾ ਬਰਾ ਨਹੀਂ ਦਰਬਾਰ ਆਪਣਾ ਕੀ ਆ ਮਸਜਿਦ ਇੰਨੀ ਕੁ ਦੂਰ ਬਾਰਡਰ ਤੋਂ ਤੇ ਸਾਡੇ ਜੀ ਵੀ ਇੰਨੀ ਕੁ ਦੂਰ ਬਾਰਡਰ ਤੋਂ ਇੱਧਰ ਬੈਠੇ ਸਨ। ਉਹ ਇੱਧਰ ਆ ਗਿਆ, ਅਸੀਂ ਉੱਧਰ ਟੁਰ ਗਿਆ। ਅੱਛਾ ਤੇ ਉਹ ਵੇ ਤੁਹਾਨੂੰ ਪਤਾ ਨਹੀਂ ਲੱਗਾ ਨਾ? ਸਾਨੂੰ ਨਹੀਂ ਪਤਾ ਲੱਗਾ। ਹਾਂ ਉਹ ਵੀ ਚਾਚਾ ਆਖਣ ਲੱਗਾ ਵੀ ਬੀਬੀ ਤੁਸੀਂ ਤੋਂ ਆ ਗਈ ਮਿਲ ਉਹਦੀ ਪਤਾ ਮੁਲਾਕਾਤ ਹੋਣੀ ਹੈ ਜਾਂ ਨਹੀਂ ਹੋਣੀ ਤੇ ਸਾਡਾ ਟਾਈਮ ਹੈ ਥੋੜਾ। ਅੱਛਾ ਤੇ ਗੱਡੀ ਆਂਦੀ ਹੈ ਕਿਰਾਏ ਦੀ ਤੇ ਟਰਾਲੀ ਆਂਦੀ ਬੱਸ ਬੁਸ ਕੋਲ ਨਹੀਂ ਜਾਂਦੀ ਉਧਰ ਤੇ ਟਰਾਲੀ ਵਾਲਾ ਟੁਰ ਕੇ ਤੇ ਸਾਡੇ ਕੋਲ ਜਾਇਆ ਨਹੀਂ ਜਾਣਾ। ਉਹ ਵੀ ਛੇਤੀ ਪਿੱਛੇ ਪਰਤ ਗਿਆ। ਅੱਛਾ ਜਦੋਂ ਵਾਪਸ ਜਾਂਦੇ ਨਾ ਪਾਪਾ ਜੀ ਇਹ ਜਿੰਨੇ ਤੋਂ ਤੁਹਾਡਾ ਮੋਟਰਸਾਈਕਲ ਖਲੋਤਾ ਇੰਨੀ ਦੂਰ ਜਾਂਦਾ ਵਾਪਸ ਜਾਂਦਾ ਹੈ ਆਪਣੇ ਏਰੀਏ ਚ ਤੇ ਮੈਂ ਤੇ ਮੇਰਾ ਭਾਂਜਾ ਜੀ ਉੱਥੇ ਖਲੋਤੇ ਆ ਤੇ ਮੂੰਹ ਸਾਡਾ ਮੁੰਡੇ ਇੱਧਰ ਹੀ ਹੈ ਆਪਣੇ ਇਲਾਕੇ ਵਾਲੀ। ਅੱਛਾ ਅਸਾਂ ਬਜ਼ੁਰਗ ਜਦੋਂ ਵੇਖਿਆ ਉਹ 19-20 ਦੀ ਸ਼ਕਲ ਚ ਮੇਰੇ ਬਾਪ ਵਰਗੀ ਸ਼ਕਲ ਸੀ, ਮੁੱਛਾਂ ਵੀ ਰੰਗ ਵੀ ਰੂਪ ਹਰ ਚੀਜ਼। ਮੈਂ ਉਸ ਬਾਬੇ ਨੂੰ ਪੁੱਛਿਆ ਬਾਬਾ ਉਹਦਾ ਬਜ਼ੁਰਗ ਹੁੰਦਾ ਪਿਆ ਉਹੀ ਆ? ਇਹ ਉਹੀ ਆ ਬਾਬਾ ਆਪਣਾ ਖੁੱਲ ਪਕੜ ਜਾਂਦਾ। ਜੀ ਚਾਚੇ ਨੂੰ ਤੁਸੀਂ ਪਹਿਲੀ ਵਾਰੀ ਵੇਖਿਆ ਤੇ ਪਹਿਲੀ ਵਾਰੀ ਪਛਾਣ ਗਏ? ਮਤਲਬ ਤੁਹਾਨੂੰ ਉਹਨਾਂ ਵਿੱਚ ਆਪਣਾ ਪਿਓ ਨਜ਼ਰ ਆਇਆ ਹੈ ਨਾ, ਉਹਦੀ ਰੂਹ ਨਜ਼ਰ ਆਈ ਕਿਉਂਕਿ ਉਹ ਭਾਈ ਜੂ ਸਨ ਤੇ ਇੱਕੋ ਜਿਹੇ ਨੈਣ ਨਕਸ਼। ਠੀਕ ਹੈ ਤੇ ਗੱਲਬਾਤ ਨਹੀਂ ਕੋਈ ਹੋ ਸਕੀ? ਗੱਲਬਾਤ ਇਹ
10-15 20 ਮਿੰਟ ਖਲੋਤੇ ਗੱਲ ਕਾਹਦੀ ਹੋਣੀ ਸੀ ਗੱਲ ਕੋਈ ਨਹੀਂ ਹਾਂ ਗੱਲ ਇਹ ਬੱਚਾ ਬਈ ਕਿ ਜ਼ਿੰਦਗੀ ਰਹੀ ਤੇ ਫੇਰ ਕਦੇ ਮੁਲਾਕਾਤ ਹੋਏਗੀ ਅੱਛਾ ਇਹ ਨਹੀਂ ਗੱਲ ਹੋਈ ਮਤਲਬ ਤਰਸਦੇ ਰਹੇ ਹੋ। ਨਹੀਂ ਤੁਹਾਨੂੰ ਉਹਨਾਂ ਨੇ ਪੁੱਛਿਆ ਕਿ ਮਤਲਬ ਤੁਸੀਂ ਦੱਸਿਆ ਕਿ ਤੂੰ ਮੇਰਾ ਭਤੀਜ ਲੱਗਣਾ ਮੈਂ ਤੇਰਾ ਚਾਚਾ ਲੱਗਣਾ ਤੁਸੀਂ ਆਪਸ ਚ ਗੱਲਬਾਤ ਮੈਂ ਪਛਾਣ ਲਿਆ ਤੂੰ ਨਹੀਂ ਪਛਾਣ ਲੈਣਾ ਹਾਂ ਤੇ ਨਾਲੇ ਉਹਨੇ ਜਿਹੜਾ ਸਾਡੇ ਚਾਚਾ ਇਹ ਤੇ ਕਾਲਕ ਤਾਂ ਹੀ ਬੜਾ ਉਹਨੇ ਦੱਸਿਆ ਜੀ ਤੇਰੇ ਭਤੀਜੇ ਆਏ ਨਹੀਂ ਤੇਰੀ ਨੂੰਹ ਆਈ ਆ ਨਹੀਂ ਤੇਰੀ ਪਤਨੀ ਆਈ ਆ ਨਹੀਂ ਉਹ ਦੋਨੇ ਦੱਸਿਆ ਪਛਾਣ ਲਿਆ ਸਮਝ ਪਛਾਣ ਲਿਆ ਉਹ ਤੋਂ ਬਾਅਦ ਨਹੀਂ ਮੇਲ ਹੋਏ ਉਹ ਤੋਂ ਬਾਅਦ ਨਹੀਂ ਮੇਲ ਇਹ ਕਿੰਨਾ ਚਿਰ ਪੁਰਾਣੀ ਗੱਲ ਹੈ ਜਦੋਂ ਤੁਸੀਂ ਉੱਥੇ ਮਿਲੇ ਲਾਹੌਰ ਇਹ ਜੀ ਇੰਦਰਾ ਗਾਂਧੀ ਦਾ ਮੌਤ ਸੀ ਅੱਛਾ 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 ਇੰਦਰਾ ਉਸ ਗਾਂਧੀ ਵੇਲੇ ਉਹ ਸੀ ਪ੍ਰਾਈਮ ਮਿਨਿਸਟਰ ਇੰਡੀਆ ਦੀ ਉਹਦੀ ਸੀ ਸਹੀ ਹੈ ਉਹਨੇ ਉਹ ਮੁਲਾਕਾਤ ਬੰਦ ਕਰ ਦਿੱਤੀ ਨਹੀਂ ਤਾਂ ਅੱਗੇ ਹਰ ਸਾਲ ਦੇ ਸਾਲ 27 ਭਾਦੋਂ ਨੂੰ ਮੁਲਾਕਾਤ ਹੁੰਦੀ ਸੀ ਅੱਛਾ 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 ਆਪਣਾ ਬਾਬਾ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਹਾਂਜੀ ਕਿੰਨੇ ਤੁਹਾਡੇ ਚਾਚੇ ਤਾਏ ਉੱਥੇ ਕਿੰਨੇ ਘਰ ਨੇ ਆਪਣਾ ਪਿੱਛੇ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਦਾ ਨਾਂ ਕੀ ਦੱਸਿਆ ਤੁਸੀਂ ਉੱਥੇ ਸਾਰਾ ਉਦੋਂ ਤੇ ਜਦੋਂ ਦੀ ਆਹੀ ਗੱਲ ਕਰਦੇ ਅਸੀਂ ਵੀ ਬਚਪਨ ਸਾਂ ਤੇ ਉਹ ਵੀ ਬਚਪਨ ਹੀ ਹੋਣੇ ਨੇ ਨਹੀਂ ਬਾਬਾ ਤੇ ਘਰ ਗੱਲ ਕਰਦਾ ਹੀ ਹੋਗਾ ਨਾ ਤੁਹਾਡੇ ਬਾਬਾ ਨੇ ਨਹੀਂ ਉਹ ਜਦੋਂ ਉਦੋਂ ਜਦੋਂ ਆਹੀ ਆ ਗਏ ਉਦੋਂ ਉਹ ਵੀ ਕੁਆਰੇ ਸਨ ਤੇ ਉਹ ਵੀ ਸ਼ਾਦੀ ਸ਼ਾਦੀ ਇਕੱਠੇ ਹੀ ਸਨ ਉਹਦੇ ਕੁੜੀਆਂ ਵੀ ਨਾਲ ਹੋਣ ਕੋਈ ਤਾਂ ਕੋਈ ਵੇਖੀ ਨਹੀਂ ਤੇ ਸਿਰਫ ਇੱਕ ਸਾਡਾ ਭਾਈ ਪੁੱਪੀ ਦਾ ਪੁੱਤਰ ਮੈਂ ਤੁਹਾਡੇ ਨਾਲ ਭਲਾ ਤੁਹਾਨੂੰ ਕੀ ਪੁੱਛ ਰਿਹਾ ਵਾ ਜੀ ਤੁਹਾਡੇ ਵਾਲ ਸਾਹਿਬ ਹੋਰੀ ਕਿੰਨੇ ਭਾਈ ਸਨ ਇਹ ਇਕੱਲਾ ਹੀ ਸੀ ਇਕੱਲਾ ਹੀ ਸੀ ਅੱਛਾ ਦੂਸਰੇ ਦਾਦੇ ਦੀ ਔਲਾਦ ਤੁਹਾਡੀ ਉੱਥੇ ਉਹ ਦੂਜੀ ਨਾਲ ਉੱਥੇ ਹਾਂ ਠੀਕ ਹੈ ਠੀਕ ਪਿੰਡ ਦਾ ਸੀ ਪਿੰਡੀ ਔਲਖਾਂ ਦੀ ਪਿੰਡੀ ਔਲਖਾਂ ਹਾਂਜੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੁਣ ਗੱਲ ਕਰਨੀ ਇਹ ਕਰਨਾ ਹੁਣ ਇਸ ਵੇਲੇ ਤੁਹਾਨੂੰ ਧੌਲਕਲਾ ਚਾਹੀਦੀ ਹੈ ਧੌਲ ਕਲਾਂ ਹਾਂ ਇੱਥੇ ਸਾਡੇ ਪੁੱਪੀ ਦੇ ਪੁੱਤਰ ਅੱਛਾ ਹਾਂ ਇਹ ਕੋ ਨਾਲ ਦਾ ਪਿੰਡ ਇਹ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਬਿਲਕੁਲ ਇਹ ਸਾਨੂੰ ਇਤੋਂ ਵਡਾਲਾ ਲਾ ਲਓ ਭਗਤਪੁਰਾ ਲਾ ਲਓ ਸਤਰਾ ਲਾ ਲਓ ਹਾਂਜੀ ਹੁਣ ਇਸ ਵੇਲੇ ਤੁਹਾਡਾ ਉਹਨਾਂ ਨਾਲ ਕੋਈ ਰਾਬਤਾ ਹੈ ਵੇ ਕੋਈ ਰਾਬਤਾ ਨਹੀਂ ਠੀਕ ਹੈ ਨਾ ਆਪਣਾ ਪਿੰਡੀ ਔਲਖਾਂ ਉੱਥੇ ਵੀ ਕੋਈ ਨਹੀਂ ਤੇ ਨਾ ਹੀ ਤੁਹਾਡਾ ਫੁੱਫੀ ਦੇ ਪੁੱਤ ਕੀ ਨਾਂ ਦੱਸਿਆ ਚੋ ਸਭ ਉਹਦਾ ਨਾਂ ਜੀ ਇੱਕ ਨਾ ਅੰਮ੍ਰਿਤਸਰ ਦੇ ਨਾਲ ਲੱਗਦਾ ਇਹ ਧੌਲ ਕਲਾਂ ਪਿੰਡ ਦਾ ਨਾਂ ਹਾਂ ਇੱਕ ਨਾ ਮੱਖਣ ਸਿੰਘ ਇੱਕ ਨਾ ਈਸਰ ਸਿੰਘ ਤੇ ਇੱਕ ਨਾ ਸੁਲੱਖਣ ਸਿੰਘ ਤੇ ਬਾਪ ਦਾ ਨਾਮ ਭਗਤ ਸਿੰਘ ਕੀ ਮੱਖਣ ਸਿੰਘ ਹਾਂ ਭਗਤੀ ਮਜਬੀ ਨੇ ਨਾ ਜਿਹੜੇ ਸਾਡੇ ਦੀਨਦਾਰ ਨੇ ਹਾਂ ਅੱਛਾ ਅੱਛਾ ਮਤਲਬ ਉਹ ਈਸਾਈਅਤ ਤੋਂ ਕਨਵਰਟ ਹੋ ਕੇ ਸਿੱਖ ਧਰਮ ਨਾਲ ਕਰ ਲਿਆ ਬਈ ਸਿਖਾਜ ਬਣ ਗਏ ਸਿੱਖਾਂ ਦੀ ਇਹ ਉਹਨੇ ਨਾਲ ਤਲਕ ਕਰਨਾ ਠੀਕ ਹੈ ਠੀਕ ਹੈ ਉਹਨੇ ਨਾਲ ਸਿੱਖਾਂ ਮਤਲਬ ਤੁਹਾਡੇ ਜਿਹੜੇ ਫੁੱਫੀ ਦੇ ਪੁੱਤਰ ਨੇ ਫੁੱਫੀ ਜ਼ਾਤ ਭਾਈ ਉਹ ਸਿੱਖ ਬਣ ਗਏ 47 ਤੋਂ ਬਾਅਦ 47 ਤੋਂ ਬਾਅਦ ਪਹਿਲਾਂ ਵੀ ਸਰ ਪਹਿਲੇ ਵੀ ਆਇਆ ਸਰ ਅੱਛਾ ਪਹਿਲਾਂ ਹੀ ਹੋਏ ਉਹ ਠੀਕ ਹੈ ਤੇ ਜਿਹੜੇ ਦੂਸਰੇ ਸਨ ਆਪਣਾ ਦਾਦਕੇ ਵਾਲੇ ਪਾਸੇ ਉਹ ਸਾਡੇ ਪਾਸੇ ਸਨ ਅੱਛਾ ਇਸੇ ਮਤਲਬ ਉਹ ਆਪਣਾ ਕ੍ਰਿਸਚੀਅਨ ਹੀ ਨੇ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਉਹਨਾਂ ਨਾਲ ਤੁਹਾਡਾ ਰਾਬਤਾ ਹੈ ਵੇ ਇਸ ਵੇਲੇ ਮੌਜੂਦਾ ਜਿਹੜੇ ਫੁੱਫੀ ਜ਼ਾਤ ਦੇ ਭਾਈ ਨੇ ਨਹੀਂ ਕੋਈ ਰਾਬਤਾ ਨਹੀਂ ਸਾਡਾ ਕੋਈ ਰਾਬਤਾ ਰੂਬਤਾ ਨਹੀਂ ਠੀਕ ਹੈ ਤੇ ਬਾਅਦ ਚ ਇਧਰ ਵੀ ਕੋਈ ਖਤ ਪੱਤਰ ਆਂਦਾ ਰਿਹਾ ਫੁੱਫੀ ਵਾਲੋਂ ਵੀ ਕੋਈ ਉਦੋਂ ਆਉਂਦਾ ਰਿਹਾ ਅਸੀਂ ਵੀ ਜਾ ਘੱਲਦੇ ਰਹੇ ਆ ਅੱਛਾ ਤੇ ਧੌਲਾ ਤੋਂ ਇਥੋਂ ਆਪਣਾ ਨਾ ਆਪਣਾ ਪਿੰਡੀਆਂ ਇੱਥੋਂ ਵੀ ਆਉਂਦੇ ਰਹੇ ਨੇ ਜਾਂ ਸਾਡੇ ਵੀ ਆਉਂਦੇ ਰਹੇ ਹਾਂ ਹਾਂ ਮਤਲਬ ਦੋ ਪਿੰਡਾਂ ਤੋਂ ਖਤ ਆਉਂਦੇ ਰਹੇ ਨੇ ਪਿੰਡੀ ਔਲਖਾਂ ਤੋਂ ਵੀ ਜਿਹੜੀ ਤਹਿਸੀਲ ਅਜਨਾਲਾ ਵੇ ਤੇ ਦੂਸਰਾ ਧੌਲ ਕਲਾਂ ਜਿਹੜਾ ਅੰਮ੍ਰਿਤਸਰ ਸ਼ਹਿਰ ਤੋਂ 6 ਕਿਲੋਮੀਟਰ ਦੇ ਫਾਸਲੇ ਦੇ ਪਿੰਡ ਹੈ ਉੱਥੋਂ ਵੀ ਇਹਨਾਂ ਨੂੰ ਖਤੋ ਕਿਤਾਬਤ ਹੁੰਦੀ ਰਹੀ ਹੈ 1970-75 ਤੱਕ ਮਤਲਬ ਸਮਝ ਲਓ ਕਿ 50-55 ਸਾਲ ਹੋ ਗਏ ਨੇ ਉਸ ਤੋਂ ਬਾਅਦ ਇਹਨਾਂ ਦਾ ਕੋਈ ਰਾਬਤਾ ਨਹੀਂ ਜੀ 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 75-76 ਤੱਕ ਇਹਨਾਂ ਦਾ ਰਾਬਤਾ ਰਿਹਾ ਵੇ ਠੀਕ ਹੈ ਚਲੋ ਤੁਹਾਡੇ ਵਾਲਦ ਸਾਹਿਬ ਤੇ ਗਏ ਬਾਅਦ ਵਿੱਚੋਂ ਆਪਣੇ ਖਾਨਦਾਨ ਚੋਂ ਆਪਣੀ ਫੈਮਿਲੀ ਚ ਕੋਈ ਬੰਦਾ ਗਿਆ ਨਾ ਇੰਡੀਆ ਉਹਨਾਂ ਨੂੰ ਮਿਲਣ ਗਿਆ ਉਹਨਾਂ ਦੀ ਖਾਸ ਸੀ ਜੇ ਮਹੀਨੇ ਦਾ ਬਚਪਨ ਸੀ ਅੱਛਾ ਤੇ ਉਹ ਜਾਣਦੇ ਆ ਭੈਣ ਭਰਾਵਾਂ ਆਪਣੇ ਹਾਂ ਉਹ ਜਾਂਦੇ ਨੇ ਤੇ ਆਉਂਦੇ ਨੇ ਉਹ ਨਹੀਂ ਆਏ ਉਹਦੇ ਚ ਕੋਈ ਵੀ ਇੱਕ ਵਾਰੀ ਉਹਨੇ ਜੋ ਆਇਆ ਵੇ ਉਦੋਂ ਵਿਸਾਖੀ ਦੇ ਸਿੱਖ ਆਉਂਦੇ ਹਨ ਇਮਲਾਬਾਦ ਅੱਛਾ ਤੇ ਉਹ ਸਾਡੀ ਪੁੱਪੀ ਦਾ ਪੁੱਤਰ ਆਇਆ ਸੀ ਤੇ ਸਾਡੇ ਪਿੰਡ ਚ ਮਸ਼ਹੂਰ ਹੋ ਗਿਆ ਸੀ ਸਾਡੇ ਦੇ ਘਰ ਸਿੱਖ ਆ ਗਿਆ ਅੱਛਾ ਉਦੋਂ ਮੈਂ ਤਕਰੀਬਨ ਸਾਰੇ ਪਹਿਲੀ ਚ ਪੜ੍ਹਦਾ ਜਦੋਂ ਆਇਆ ਸੀ ਉਹ ਬੱਲੇ ਬੱਲੇ ਬੜੀ ਚੋਖੀ ਪੁਰਾਣੀ ਗੱਲ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਮੇਰੀ ਉਮਰ ਹੈ 76 ਸਾਲ ਸ਼ੁਰੂ ਮਤਲਬ ਕਹ ਲਓ ਕਿ 70 ਸਾਲ ਹੋ ਗਏ ਜਦੋਂ ਆਏ ਸੀ ਹਨਾ 70-71 ਸਾਲ 1952 ਕੀ ਨਾਂ ਸੀ ਤੁਹਾਡੇ ਫੁੱਫੀ ਦੇ ਪੁੱਤ ਦਾ ਜਿਹੜੇ ਆਏ ਸਨ ਪਹਿਲੀ ਉਹਦਾ ਨਾਮ ਮੱਖਣ ਸਿੰਘ ਉਹਦਾ ਨਾਮ ਮੱਖਣ ਸਿੰਘ ਸੀ ਹੁਣ ਤੇ ਉਹ ਪੋਤਰਿਆਂ ਵਾਲੇ ਹੋਏ ਠੀਕ ਹੈ ਉਂਝ ਕੋਈ ਖਬਰ ਹੈ ਵੀ ਮੱਖਣ ਸਿੰਘ ਹੈ ਜਾਂ ਨਹੀਂ ਹੈ
ਰਾਤ ਤੇ ਹੋਏਗੀ ਭਾਜੀ, ਰਾਤ ਤੇ ਹੋਏਗੀ। ਔਲਾਦ ਤੇ ਹੋਏਗੀ, ਠੀਕ ਹੈ। ਕਿੰਨੇ ਭਾਈ ਸਨ? 3 ਭਾਈ। ਮੱਖਣ ਇੱਕ ਦਾ ਨਾਮ ਮੱਖਣ ਸਿੰਘ ਦੱਸਿਆ, ਇੱਕ ਦਾ ਈਸਰ ਸਿੰਘ, ਇੱਕ ਦਾ ਨਾਮ ਈਸਰ ਸਿੰਘ, ਇੱਕ ਦਾ ਸੁਲੱਖਣ ਸਿੰਘ, ਇੱਕ ਦਾ ਨਾਮ ਸੁਲੱਖਣ ਸਿੰਘ। ਠੀਕ ਹੈ। ਤੁਹਾਡੀ ਫੁੱਫੀ ਦਾ ਨਾਮ ਕੀ ਸੀ? ਫੁੱਫੀ ਦਾ ਨਾਂ ਕਾਕੀ ਅੱਜ ਕਾਕੀ। ਠੀਕ ਹੈ। ਤੇ ਫੁੱਫੜ ਦਾ? ਫਸਾ ਭਗਤ। ਫੁੱਫੜ ਦਾ ਨਾਮ ਸੀ ਭਗਤ। ਪਿੰਡ ਦਾ ਨਾਮ ਦੇਖੋ ਨਾ, ਫਿਰ ਦੱਸ ਦਵੋ। ਧੌਲ ਕਲਾਂ। ਧੌਲ ਕਲਾਂ। ਧੌਲ ਕਲਾਂ, ਧੌਲ ਕਲਾਂ, ਧੌਲ ਕਲਾਂ ਸ਼ਹਿਰ ਅੰਮ੍ਰਿਤਸਰ ਦੇ ਨਾਲ ਲੱਗਦਾ ਪਿੰਡ ਹੈ ਜੀ। ਠੀਕ ਹੋ ਗਿਆ। ਜ਼ਿਲ੍ਹਾ ਅੰਮ੍ਰਿਤਸਰ ਹੈ, ਤਹਿਸੀਲ ਇਹਦਾ ਵੀ ਜਨਾਲਾ ਜੀ। ਅੱਛਾ ਅੱਛਾ ਅੱਛਾ। ਜਾਂ ਪਾਪਾ ਜਾਂ ਨਹੀਂ, ਉਹਦੀ ਤਹਿਸੀਲ ਦਾ ਜ਼ਿਲ੍ਹਾ ਅੰਮ੍ਰਿਤਸਰ ਹੈ, ਧੌਲ ਕਲਾਂ ਦੀ। ਹਾਂ ਬਿਲਕੁਲ। ਤੇ ਪਿੰਡੀ ਔਲਖਾਂ ਦੀ ਜਿਹੜੀ ਤਹਿਸੀਲ ਹੈ ਜਨਾਲਾ ਹੈ, ਇਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਠੀਕ। ਜਿਹੜੀ ਬਾਬਾ ਜੀ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਨਾ, ਇਹ ਜਾਣੀ ਹੈ ਪਿੱਛੇ ਅੰਮ੍ਰਿਤਸਰ ਤੱਕ ਵੀ। ਬਿਲਕੁਲ ਚਾਹੀਦੀ। ਠੀਕ ਹੈ। ਤੁਹਾਡੀ ਫੁੱਫੀਆਂ ਦੇ ਬੱਚਿਆਂ ਤੱਕ ਵੀ, ਯਾਨੀ ਤੁਹਾਡੇ ਫੁੱਫੀਜ਼ਾਦ ਭਾਈਆਂ ਤੱਕ ਵੀ ਗੱਲ ਜਾਣੀ ਹੈ। ਜੇਕਰ ਉਹਨਾਂ ਚ ਕੋਈ ਹੋਇਆ, ਜੋ ਨਹੀਂ ਤੇ ਲੇਕਿਨ ਉਹਨਾਂ ਦੀ ਨਸਲ ਤੇ ਚੱਲ ਰਹੀ ਹੋਏਗੀ ਨਾ, ਜਿਸ ਤਰ੍ਹਾਂ ਤੁਹਾਡੇ ਇੱਥੇ, ਉਹਨਾਂ ਲਈ ਕੁਝ ਸੁਨੇਹਾ ਦਵੋ। ਸੁਨੇਹਾ ਇਹ ਹੈ ਕਿ ਜੇ ਉਹਨਾਂ ਦਾ ਹੋ ਸਕੇ ਤਾਂ ਉਹ ਆ ਕੇ ਮਿਲਣ, ਸਾਨੂੰ ਅਸੀਂ ਵੀ ਰਾਬਤਾ ਕਰਨ ਤੁਹਾਡੇ ਨਾਲ ਆਪਣਾ। ਸਹੀ। ਟੈਲੀਫੋਨ ਨੰਬਰ ਦੇਣ, ਅਸੀਂ ਵੀ ਫੋਨ ਕਰੀਏ, ਉਹ ਵੀ ਕਰਨ, ਅਸੀਂ ਵੀ ਨੰਬਰ ਦੇਵਾਂਗੇ। ਸਹੀ ਹੈ। ਠੀਕ ਹੈ। ਠੀਕ। ਸਾਡਾ ਨੰਬਰ ਹੈ ਇਹ ਟੈਲੀਫੋਨ ਦਾ ਨੰਬਰ ਉਹ ਅਸੀਂ ਚਲਾ ਦਿਆਂਗੇ ਉੱਪਰ ਨਾ ਸਕਰੀਨ ਤੇ ਚਲਾ ਦਿਆਂਗੇ। ਤੇ ਦਾਦਕਿਆਂ ਦੇ ਨਾਮ ਵੀ ਕੋਈ ਸੁਨੇਹਾ ਦਵੋ। ਉਹਨਾਂ ਵਿੱਚੋਂ ਕੋਈ ਨਾਮ ਦੱਸ ਸਕਦੇ ਹੋ ਤੁਸੀਂ? ਚਾਚੀਆਂ ਚਾਚੇ ਦੋ ਨਾਂ ਨੇ ਸਾਡੇ ਦੇ। ਕੀ ਨਾਮ? ਇੱਕ ਨਾ ਅਮਰ ਮਸੀਹ, ਹਾਂ, ਇੱਕ ਨਾ ਗੁਜਰ ਮਸੀਹ। ਇਹ ਇਹਨਾਂ ਚਾਚਿਆਂ ਦਾ ਮੈਨੂੰ ਪਤਾ। ਅੱਛਾ। ਇਹ ਪਿੰਡੀ ਔਲਖ ਦੀ ਗੱਲ ਕਰ ਰਹੇ ਨੇ। ਪਿੰਡੀ ਔਲਖ ਦੀ ਗੱਲ ਕਰਾਂਗੇ, ਜਿਹੜੀ ਤਹਿਸੀਲ ਹੈ ਜਨਾਲਾ ਹੈ, ਹਾਂ ਹਾਂ, ਜ਼ਿਲ੍ਹਾ ਅੰਮ੍ਰਿਤਸਰ। ਕੀ ਨਾਮ ਜੀ ਦੱਸਿਆ ਜੇ? ਫਿਰ ਦੁਬਾਰਾ ਲਵੋ। ਅਮਰ ਮਸੀਹ, ਅਮਰ ਮਸੀਹ, ਅਮਰ ਮਸੀਹ ਤੇ ਗੁਜਰ ਮਸੀਹ। ਗੁਜਰ ਮਸੀਹ। ਇਹ ਰਿਸ਼ਤੇ ਵਿੱਚ ਤੁਹਾਡੇ ਕੀ ਲੱਗਦੇ ਸਨ, ਚਾਚੇ ਜਾਂ ਤਾਏ? ਜੋ ਕੋਈ ਚਾਚੇ ਤਾਏ। ਚਾਚੇ ਤਾਏ ਲੱਗਦੇ ਸਨ। ਠੀਕ ਹੋ ਗਿਆ, ਠੀਕ ਹੋ ਗਿਆ। ਲੋ ਜੀ। ਤੇ ਗੋਤ ਆਪਣੀ ਕਿਹੜੀ ਹੈ ਜੀ? ਸੰਧੂ। ਸੰਧੂ। ਕ੍ਰਿਸਚਨ ਕਮਿਊਨਿਟੀ ਚ ਸੰਧੂ ਵੀ ਨੇ, ਗਿੱਲ ਵੀ ਨੇ। ਹਾਂ, ਉਹ ਪਤਾ ਮੈਨੂੰ। ਹਾਂਜੀ। ਸਰੋਏ, ਸੋਤਰੇ, ਮਤਲਬ ਉਹੀ ਸਾਰੀਆਂ ਗੋਤਾਂ ਨੇ। ਮਤਲਬ ਸਿੱਖ ਧਰਮ ਦੇ ਵਿੱਚ ਵੀ, ਮੁਸਲਮ ਧਰਮ ਦੇ ਵਿੱਚ ਵੀ, ਈਸਾਈ ਧਰਮ ਚ ਗੋਤਾਂ ਦੇ ਦਾਤਾਂ ਤੇ ਉਹੀ ਨੇ। ਠੀਕ। ਭੱਟੀ ਵੀ ਹੁੰਦੇ ਨੇ। ਹਾਂ, ਪੜਿਆਰ ਵੀ ਨੇ। ਸਹੀ। ਉਹ ਜਿਹੜੇ 24 ਪਿੰਡ ਰਹੇ ਉਹ ਯਾਦ ਬਣ ਜਾਂਦੀ। ਕਿੰਨੀ ਉਮਰ ਸੀ ਜਦੋਂ ਤੁਹਾਡੇ ਵਾਲਦ ਸਾਹਿਬ ਚੜ੍ਹਾਈ ਕਰ ਗਏ, ਦੁਨੀਆ ਫਾਨੀ ਤੋਂ ਕੂਚ ਕਰ ਗਏ? ਬਾਜੀ ਉਮਰ ਸਾਡੀ ਥੋੜੀ ਸੀ। ਹਾਂ, 10-15 ਸਾਲ ਹੋਏ। 10-15 ਸਾਲ, ਮਤਲਬ ਘੱਟ ਟਾਈਮ ਗੁਜ਼ਾਰਿਆ ਤੁਸੀਂ। ਨਹੀਂ ਉਹਨਾਂ ਦੇ ਨਾਲ ਨਹੀਂ ਟਾਈਮ ਇੰਨਾ ਹੀ ਹੈ। ਹਾਂ। ਸ਼ਾਦੀ ਕਰ ਗਏ। ਤੁਹਾਡੀ ਸ਼ਾਦੀ ਕਰ ਗਏ? ਹਾਂ। ਲੋ ਜੀ ਬਾਬਾ ਜੀ, ਤੁਹਾਡੀ ਸਾਰੀ ਗੱਲਬਾਤ ਅਸੀਂ ਰਿਕਾਰਡ ਕਰ ਲਈ ਹੈ। ਤੇ ਇਹ ਜੀ ਤੁਹਾਡਾ ਸੁਨੇਹਾ, ਤੁਹਾਡਾ ਜਿਹੜਾ ਮੈਸੇਜ ਤੁਹਾਡੇ ਪਿਛਲੇ ਪਿੰਡ ਤੱਕ ਜ਼ਰੂਰ ਪਹੁੰਚੇਗਾ। ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਇੱਥੇ ਰਾਬਤੇ ਨੇ, ਮਤਲਬ ਤੁਹਾਡੀ ਫੁੱਫੀਜ਼ਾਦ ਦੇ ਭਾਈਆਂ ਤੱਕ ਵੀ ਤੁਹਾਨੂੰ ਪਹੁੰਚਾਇਆ ਜਾਏ, ਇਹਨਾਂ ਨਾਲ ਮਿਲਾਇਆ ਜਾਏ। ਹਾਂ। ਤੇ ਉਮੀਦ ਕਰਦੇ ਹਾਂ ਕਿ ਕਰਤਾਰਪੁਰ ਤੁਹਾਡਾ ਮੇਲ ਅਸੀਂ ਜ਼ਰੂਰ ਕਰਾਵਾਂਗੇ। ਸਹੀ ਹੈ ਨਾ ਜੀ? ਠੀਕ ਹੈ। ਤੇ ਉਹ ਕੀ ਕਹਿੰਦੇ, ਚਲੋ ਜਦੋਂ ਫਿਰ ਰਾਬਤਾ ਹੋਈਏਗਾ ਫਿਰ ਤੁਸੀਂ ਆਓ, ਉਹ ਤੁਹਾਡੇ ਕੋਲ ਆਉਣ। ਉਹ ਨੰਬਰ ਤੋਂ ਦਿਓ। ਨੰਬਰ ਮੈਂ ਤੁਹਾਡਾ ਲੈ ਲੈਣਾ। ਨੰਬਰ ਮੈਂ ਲੈ ਲੈਣਾ। ਠੀਕ ਹੋ। ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਤੁਹਾਡੇ ਦਿਲ ਵਿੱਚ ਕੋਈ ਕਰਨਾ ਚਾਹੋ, ਮਿਲਣਾ ਚਾਹਣਗੇ? ਹਾਂ। ਤੇ ਸਾਡੇ ਨੰਬਰ ਤੇ ਫੋਨ ਕਰਨਗੇ। ਸਹੀ ਹੈ। ਉਹ ਨੰਬਰ ਅਸੀਂ ਉੱਪਰ ਚਲਾ ਦਿਆਂਗੇ, ਨੋ ਟੈਨਸ਼ਨ ਨਾ। ਦੇਖੋ ਜੀ, ਉਹਨਾਂ ਦੀ ਖੁਆਇਸ਼ ਹੋਏਗੀ ਤੇ ਜ਼ਰੂਰ ਰਾਬਤਾ ਕਰਨ ਦੇ। ਜੀ ਜੀ ਜੀ। ਜਿੱਦਾਂ ਅਸੀਂ ਕਰਨੇ ਪਏ ਉਹ ਵੀ ਕਰਨਗੇ ਕਿਸੇ। ਸਹੀ ਸਹੀ। ਜੀ ਜੀ, ਠੀਕ ਹੋ ਗਿਆ। ਲੋ ਜੀ, ਬਾਬਾ ਜੀ ਹਮੀਦ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ। ਇਹ ਵੀ ਸਾਡੇ ਭਾਈ ਨਦੀਮ ਸਾਹਿਬ, ਕ੍ਰਿਸਚਨ ਕਮਿਊਨਿਟੀ ਨਾਲ ਇਹਨਾਂ ਦਾ ਤਾਲੁਕ ਹੈ। ਤੇ ਲੋ ਜੀ, ਇਹਨਾਂ ਨੂੰ ਵੀ ਮੌਕਾ ਮਿਲਿਆ ਆਪਣੀ ਜ਼ਿੰਦਗੀ ਦੇ ਵਿੱਚ ਨਾ ਇੰਡੀਆ ਟੂਰ ਕਰਨ ਦਾ। ਆਪਣਾ ਇੰਡੀਆ ਗਏ ਆ। ਇਹਨਾਂ ਤੋਂ ਅਸੀਂ ਪੁੱਛਣੇ ਆ ਕਿ ਇੰਡੀਆ ਦੇ ਇਹਨਾਂ ਨੇ ਕਿਹੜਾ ਕਿਹੜਾ ਸ਼ਹਿਰ ਵੇਖਿਆ, ਕਿਹੜੇ ਕਿਹੜੇ ਇਲਾਕੇ ਘੁੰਮ ਫਿਰ ਕੇ ਆਏ। ਹਾਂਜੀ ਵੀਰ ਜੀ, ਕੀ ਹਾਲ ਹੈ? ਠੀਕ ਹੋ ਜੀ? ਠੀਕ ਹੈ, ਸਾਡੇ ਸ਼ੁਕਰ ਅੱਲਾਹ। ਹਾਂਜੀ ਹਾਂਜੀ। ਤੁਹਾਡਾ ਤੇ ਨਾਮ ਹੋਗਾ ਜੀ ਆਪਣਾ ਨਦੀਮ ਜੀ? ਨਦੀਮ ਮਸੀਹ। ਨਦੀਮ ਮਸੀਹ। ਨਦੀਮ ਮਸੀਹ ਤੁਹਾਡਾ ਨਾਮ ਹੋ ਗਿਆ। ਤੇ ਕਿਸ ਤਰ੍ਹਾਂ ਸਬਬ ਪੈਦਾ ਹੋਇਆ ਤੁਹਾਨੂੰ ਇੰਡੀਆ ਜਾਣ ਦਾ? ਕਿਸ ਤਰ੍ਹਾਂ ਤੁਸੀਂ ਗਏ ਇੰਡੀਆ? ਇਹ ਜ਼ਰਾ ਥੋੜੀ ਸਾਨੂੰ ਗੱਲਬਾਤ ਸੁਣਾਓ। ਸਬਬ ਜੀ ਇਹ ਸਰਜੀ ਹੋਇਆ ਸੀ ਕਿ ਤਕਰੀਬਨ ਆਪਣਾ ਤਾਂ ਕੋਈ ਰਿਸ਼ਤੇਦਾਰ ਹੈ ਨਹੀਂ ਸੀ। ਅੱਛਾ। ਤੇ ਮੇਵਾਂ ਦੇ ਅਕਸਰ ਜ਼ਿਆਦਾਤਰ ਹੈ ਸਨ। ਤੇ ਉਹਨਾਂ ਚਲੋ ਘਰ ਆਉਣ ਜਾਣੀ ਸਲਾਮ ਦੁਆ ਵਾਵਾ ਸੀ। ਚਲੋ ਕੋ ਪੁੱਤਰਾਂ ਬਜਾਏ ਸਮਝਦੇ ਕੋ ਨਾਰ ਰਹੇ ਹਾਂ ਉਹਨਾਂ ਦੇ। ਅੱਛਾ। ਤੇ ਬੱਚੇ ਉਹਨਾਂ ਦੇ ਬਾਹਰ ਹਨ, ਵਡੇਰੇ ਬੰਦੇ ਹਨ। ਉਹਨਾਂ ਕਹੇ ਕਿ ਭਾਈ ਸਾਡੇ ਨਾਲ ਕੋਈ ਬੱਚਾ ਹੋਣਾ ਚਾਹੀਦਾ। ਚਲੋ ਉਹਨਾਂ ਨੂੰ ਕੋਈ ਯਕੀਨ ਤਮਾਦ ਸੀ, ਉਹਨਾਂ ਦੀ ਮਿਹਰਬਾਨੀ ਸਮਝਦੇ ਆ। ਉਹਨਾਂ ਨੇ ਸਾਨੂੰ ਕੋਈ ਮੇਰਾ ਮਤਲਬ ਕੋਈ ਦਾਵਤ ਦਿੱਤੀ। ਉਹਨਾਂ ਕਹੇ ਜੀ ਭਾਈ ਤੂੰ ਸਾਡੇ ਨਾਲ
ਚੱਲਣਾ ਹੈ। ਹਾਂ ਤੇ ਚਲੋ ਉਹਨਾਂ ਨੇ ਆਪਣੇ ਕੋਈ ਰਿਸ਼ਤੇਦਾਰਾਂ ਨੂੰ ਕੋਈ ਫੋਨ ਸੋਨ ਕੀਤਾ ਵੀ ਅਸੀਂ ਤਾਦਾ ਆ ਸਕਨੇ, ਅਸੀਂ ਤੇ ਵਡੇਰੇ ਆ, ਸਾਡੇ ਨਾਲ ਤੇ ਕੋਈ ਹੈ ਨਹੀਂ ਤੇ ਸਾਨੂੰ ਕੋਈ ਲੈ ਜਾ, ਕੋਈ ਬੱਚੇ ਦੀ ਜ਼ਰੂਰਤ ਪੈਣੀ ਹੈ, ਕੋਈ ਹੈਲਪਰ ਆਪਣਾ ਨਾ, ਕਿਉਂਕਿ ਬਜ਼ੁਰਗ ਤੇ ਸਾਡੇ ਨਾਲ ਅਸੀਂ ਆ, ਮੇਰਾ ਮਤਲਬ ਕਿ ਮਿਆਂ ਬਲਾਦਰੀ ਦੇ ਉਹ ਵੇ ਮਸੀਹ ਬਲਾਦਰੀ ਦਾ। ਅੱਛਾ ਤੇ ਜੇ ਅਗਰ ਤੁਹਾਡੇ ਨਾਲ ਕੋਈ ਹੋ ਸਕਦਾ ਹਿਸਾਬ ਕਿਤਾਬ ਤੇ ਫਿਰ ਤੇ ਬਈ ਅਸੀਂ ਉਹਦੇ ਨਾਲ ਆ ਸਕਨੇ ਆ। ਉਹਨਾਂ ਨੇ ਵੀ ਰਿਸ਼ਤੇਦਾਰਾਂ ਨੇ ਆਖਿਆ ਜੀ ਕੋਈ ਗੱਲ ਜੀ ਅਸੀਂ ਕਰਾਂਗੇ ਪੈਰਵਾਈ ਜਿਹੜੀ ਦਿਆਂਗੇ, ਅਸੀਂ ਆਪਣੀ ਜ਼ਿੰਮੇਵਾਰੀ, ਜੇ ਤੁਹਾਡੇ ਜ਼ਿੰਮੇਵਾਰੀ ਦਿਆਂਗੇ ਤੇ ਉਹਦੀ ਵੀ ਦਿਆਂਗੇ। ਚਲੋ ਜੀ ਉਹਨਾਂ ਦੀ ਮਿਹਰਬਾਨੀ ਹੋਈ, ਉਹਨਾਂ ਨੇ ਆਪਣਾ ਕੀਤਾ ਕੰਮ ਸਮ ਜਿਹੜਾ ਸੀ। ਉਹਨਾਂ ਕਿਹਾ ਠੀਕ ਹੈ ਜੀ, ਕਾਗਜ਼ ਕੂੜ ਕੇ ਜਿਹੜੇ ਕੱਲੇ ਨੇ ਕੋਈ ਜਿਵੇਂ ਕੋਈ ਮੇਰਾ ਮਤਲਬ ਕਿ ਕਾਨੂੰਨੀ ਕਾਰਵਾਈ ਦੇ ਨਾਲ ਹੁੰਦਾ ਹੈ, ਉਹ ਹਿਸਾਬ ਆਪਣਾ ਪੂਰਾ ਕੀਤਾ। ਉਹਨਾਂ ਵੀ ਕੱਲੇ ਕੋਈ ਬਿਜਲੀ ਦੇ ਬਿੱਲ ਇਹ ਉਹ ਹਰ ਚੀਜ਼ ਜਿਹੜੀ ਸੀ ਤੇ ਚਲੋ ਕੋਈ ਸਵਾਬ ਲੱਗ ਗਿਆ, ਵੀਜ਼ਾ ਲੱਗ ਗਿਆ। ਹਾਂਜੀ ਕੋਈ ਵੀਜ਼ਾ ਲੱਗ ਗਿਆ ਤੇ ਉਹਨਾਂ ਦੇ ਨਾਲ ਗਏ। ਕਈ ਪਿੰਡਾਂ ਦਾ ਕੋਈ ਯਾਦ ਹੈ ਮੈਨੂੰ ਤੇ ਕਈ ਪਿੰਡਾਂ ਦਾ ਮੈਨੂੰ ਨਹੀਂ ਯਾਦ ਹੈ। ਕਿਹੜੇ ਕਿਹੜੇ ਪਿੰਡਾਂ 'ਚ ਗਏ ਤੁਸੀਂ? ਨਵਾਤੀ ਬਰਾਦਰੀ ਦੇ ਬਜ਼ੁਰਗ ਸਨ, ਉਹਨਾਂ ਦੇ ਨਾਲ ਤੁਸੀਂ ਗਏ? ਅੱਛਾ ਜੀ, ਕਿਹੜੇ ਕਿਹੜੇ ਸ਼ਹਿਰ ਗਏ ਹੁਣ ਦੱਸੋ? ਉਹ ਤਾਂ ਅੱਛਾ ਪਨਾੜੇ, ਹਾਂ, ਤੇ ਇੱਕ ਪਹਾੜਾਂ ਦੇ ਇਲਾਕੇ ਹਨ ਜਿਹੜੇ ਹਨ, ਤੇ ਸੋਨਾ ਹਾਂ ਉਹ ਤੇ ਹੈ। ਬਾਕੀ ਹੋਰ ਵੀ ਗਏ ਹੋ, ਮੇਰੇ ਜ਼ਿਹਨ ਚ ਵਿੱਚ ਨਹੀਂ ਹੈ। ਗੁੜਗਾਉਂ, ਸੋਨ ਸ਼ਰੀਫ ਹੋ ਗਿਆ ਹਨਾ, ਗੁੜਗਾਵਾਂ ਵੀ ਗਏ, ਗੁੜਗਾਵਾਂ ਵੀ ਗਏ ਤੁਸੀਂ? ਅੱਛਾ ਠੀਕ। ਕੈਸਾ ਤੁਹਾਨੂੰ ਇਲਾਕਾ ਲੱਗਿਆ? ਦੇਖੋ ਜੀ, ਬੜੇ ਤਕਰੀਬਨ ਜਿਹੜੇ ਆਪਣਾ ਮੁਸਲਮਾਨ ਭਾਈ ਹਨ ਜਿਨ੍ਹਾਂ ਦੇ ਕੋਲ ਅਸੀਂ ਗਏ ਸਾਂ। ਅੱਛਾ। ਤੇ ਬੜੇ ਅੱਛੇ ਤਰੀਕੇ ਦੇ ਨਾਲ, ਬੜੇ ਅੱਛੇ ਤਰੀਕੇ ਦੇ ਨਾਲ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਬਾਤ ਨਹੀਂ ਜਿਵੇਂ ਅਕਸਰ ਲੋਕ ਅਸੀਂ ਇੱਥੇ ਵੇਖਨੇ ਆ, ਲੇਕਿਨ ਉਹਨੇ ਇਸ ਤਰ੍ਹਾਂ ਰੱਖਿਆ ਕਿ ਜਿਵੇਂ ਕੋਈ ਆਪਣੇ ਭੈਣ ਭਰਾ ਨੂੰ ਕੋਈ ਰੱਖਦਾ। ਤੇ ਬੜੇ ਸ਼ੁਕਰਗੁਜ਼ਾਰ ਆ ਅਸੀਂ ਉਹਨਾਂ ਦੇ, ਜਿਨ੍ਹਾਂ ਦੇ ਕੋਲ ਗਏ, ਉਹਨਾਂ ਦੇ ਬੱਚੇ ਦਾ ਨਾਂ ਹੀ ਸ਼ਮਸੂ। ਅੱਛਾ, ਸ਼ਮਸੂ। ਅੱਛਾ। ਤੇ ਤਕਰੀਬਨ ਉਹਨਾਂ ਦੇ ਹੋਰ ਵੀ ਚਲੋ ਕੋਈ ਹੈ ਸਨ ਆਪਣੇ, ਜਿਹੜੇ ਕੋਈ ਜਿੱਥੋਂ ਤੱਕ ਹੱਥ ਪੈਂਦਾ ਸੀ ਜਾਂ ਜਿੱਥੋਂ ਤੱਕ ਵੀਜ਼ਾ ਸੀ ਸਾਨੂੰ ਜ਼ਰੂਰ ਲੈ ਕੇ ਗਏ ਸਨ। ਅੱਛਾ। ਅੱਗੇ ਦੂਰ ਤੱਕ ਦੀ ਕਹਿ ਰਹੇ ਸਨ, ਉਹ ਆਖਣ ਲੱਗੇ ਕਿ ਬਈ ਅਸੀਂ ਇੱਥੋਂ ਤੱਕ ਨਹੀਂ ਤੁਹਾਨੂੰ ਖੜ ਸਕਦੇ, ਕਿ ਜਿਹੜਾ ਮੇਰਾ ਮਤਲਬ ਕਿਉਂ ਤੇ ਦੂਜੇ ਜ਼ਿਲ੍ਹੇ ਦੇ ਵਿੱਚ ਜਾਣ ਦਾ ਕੋਈ ਆਰਡਰ ਹੀ ਨਹੀਂ ਹੈ। ਤੁਹਾਡਾ ਵੀਜ਼ਾ ਹੀ ਇਸ ਏਰੀਆ ਦਾ, ਇਸ ਏਰੀਆ ਦੇ ਲੱਗਾ, ਅਸੀਂ ਤੁਹਾਨੂੰ ਇਸ ਏਰੀਆ ਦੇ ਵਿੱਚ ਖੜ ਸਕਨੇ ਆ। ਦੂਜੀ ਇਹ ਗੱਲ ਸੀ, ਸਾਨੂੰ ਸਭ ਤੋਂ ਪਰੇਸ਼ਾਨੀ ਇਹ ਵਾਲੀ ਗੱਲ ਸੀ ਕਿ ਉੱਥੇ ਕੋਈ ਮਿੰਟ ਬਾਅਦ ਹੀ ਖਬਰ ਆਉਂਦੀ ਸੀ ਵੀ ਤੁਹਾਡੇ ਕੋਲ ਕੋਈ ਪਾਕਿਸਤਾਨੀ ਆਏ ਨੇ। ਅੱਛਾ। ਹਾਂਜੀ। ਜਾਂ ਕੋਈ ਫੋਨ ਕਰਦੇ ਹਨ ਥਾਣੇਦਾਰ ਵਾਲੇ ਜਿਹੜੇ ਹਨ ਉਹਨਾਂ ਦੇ, ਕਿ ਬਈ ਤੁਹਾਡੇ ਕੋਲ ਪਾਕਿਸਤਾਨੀ ਨੇ ਇਸ ਟਾਈਮ ਇੱਥੇ ਨੇ, ਮੌਜੂਦ ਨੇ, ਕਿਤੇ ਗਏ ਨੇ, ਕੀ ਹਿਸਾਬ ਕਿਤਾਬ ਹੈ। ਕਿਤੇ ਜ਼ਿਆਦਾਤਰ ਕੋਈ ਫਿਰਨ ਦੀ ਜਾਂ ਜਾਣ ਦੀ ਇਜਾਜ਼ਤ ਨਹੀਂ ਸੀ ਕੋਈ ਦਿੱਤੀ, ਜਾਂ ਦੂਸਰੇ ਜ਼ਿਲ੍ਹੇ ਦੇ ਵਿੱਚ ਜਾਣ ਦੀ ਕੋਈ ਇਜਾਜ਼ਤ ਨਹੀਂ ਸੀ। ਜੀ ਉਹ ਤੇ ਜੀ ਇੱਕ ਬੜੀ ਨਾ, ਚਲੋ ਉਹਨਾਂ ਦੀ ਜੋ ਵੀਜ਼ਾ ਸੀ, ਹਾਂਜੀ ਜਿੱਥੋਂ ਤੱਕ ਵੀਜ਼ਾ ਹੀ, ਚਲੋ ਉਹਨਾਂ ਨੇ ਤਾਂ ਆਪਣਾ ਸਹੀ ਆਖਿਆ। ਦੂਜੀ ਸਾਡੀ ਦਿਲੀ ਖਵਾਇਸ਼ ਸੀ ਕਿ ਭਾਈ ਚਲੋ ਕੋਈ ਥੋੜਾ ਜਿਹਾ ਹੋਰ ਵੀ ਅੱਗੇ ਵਜੀਦਾ ਚਾਹੀਦਾ, ਪੰਜਾਬ ਵੇਖ ਆਈਏ। ਉਹਨਾਂ ਕਹੇ ਜੀ ਨਹੀਂ ਬਈ ਅਸੀਂ ਤੁਹਾਨੂੰ ਖਾ ਨਹੀਂ ਸਕਦੇ, ਅਸੀਂ ਨਾ ਤੁਹਾਨੂੰ ਆਪ ਅਜ਼ਾਬ ਚ ਪਾਣਾ ਚਾਹੁੰਦੇ ਹਾਂ ਤੇ ਨਾ ਅਸੀਂ ਆਪ ਹੀ ਪੈਣਾ ਚਾਹੁੰਦੇ ਹਾਂ। ਤੇ ਚਲੋ ਕਾਨੂੰਨ ਸੀ ਉਹਨਾਂ ਦਾ, ਚਲੋ ਸਮਝਨੇ ਆ ਕਿ ਭਾਈ ਕਾਨੂੰਨ ਹੈ, ਭਾਈ ਠੀਕ ਹੈ, ਚਲੋ ਭਾਈ ਆਪਣੇ ਜੀਆਂ ਨੂੰ ਇਹਨਾਂ ਮਿਲ ਗਿਲ ਲਿਆ, ਉਹਨਾਂ ਦੇ ਨਾਲ ਮੇਰਾ ਵੀ ਸਵਾਬ ਲੱਗ ਗਿਆ। ਹਾਂਜੀ, ਚਲੋ ਕੋਈ ਵੇਖ ਆਏ। ਬਾਕੀ ਅਸੀਂ ਇਸ ਗੱਲ ਦਾ ਥੋੜਾ ਜਿਹਾ ਸਾਨੂੰ ਵੀ ਇਫੈਕਟ ਹੁੰਦਾ ਹੈ, ਕੋਈ ਗਿਲਾ ਹੁੰਦਾ ਹੈ ਕਿ ਇੰਡੀਆ ਦਾ ਬੰਦਾ ਇੱਥੇ ਜਾਂਦਾ ਆ, ਇੱਥੇ ਵੀ ਆਏ ਨੇ। ਅੱਛਾ। ਤੇ ਵੇਖੇ ਨੇ ਆਪਣਾ, ਉਹ ਇੱਥੇ ਆ ਕੇ ਸਾਡੇ ਕੋਲ ਪੂਰਾ ਪਾਕਿਸਤਾਨ ਫਿਰ ਜਾਂਦਾ, ਸਾਡੀ ਪੁਲਿਸ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਕਰਦੀ ਕਿ ਕਿਉਂ, ਬਸ ਇੱਕ ਦੋ ਵਾਰੀ ਹਾਜ਼ਰੀ ਉਹਦੀ ਲੱਗਦੀ ਏ ਤੇ ਬਾਕੀ ਕਹਿੰਦੇ ਨੇ ਬਾਈ ਠੀਕ ਹੈ ਤੁਸੀਂ ਜਿੱਥੇ ਮਰਜੀ। ਅਗਰ ਕਿਸੇ ਦੂਰ ਥਾਂ ਕਰਨਾ ਤੁਸੀਂ ਜਾਂ ਕਿਸੇ ਨਜ਼ਦੀਕ ਥਾਂ ਵੀ ਕਰਨਾ ਤੇ ਸਾਨੂੰ ਇਹ ਦੱਸੋ ਕਿ ਅਸੀਂ ਆਪਣੇ ਮਹਿਮਾਨ ਨੂੰ ਇੱਥੇ ਖੜਨ ਲੱਗੇ ਆ, ਸਾਨੂੰ ਪਿੱਛੇ ਟੈਨਸ਼ਨ ਕੋਈ ਨਹੀਂ। ਮਤਲਬ ਬਾਰ-ਬਾਰ ਫੋਨ ਕਰਕੇ ਤੰਗ ਨਹੀਂ ਕਰਨਾ ਜੀ, ਉਹ ਕਿੱਥੇ ਨੇ, ਉਹ ਕੀ ਕਰ ਰਹੇ ਨੇ, ਰੋਟੀ ਖਾ ਰਹੇ ਨੇ, ਦੁਕਾਨ ਤੇ ਗਏ ਨੇ, ਉਹ ਕਰ ਰਹੇ ਨੇ। ਲੇਕਿਨ ਇਸ ਗੱਲ ਦੀ ਉਹ ਬੜੀ ਪੈਰਵਾਈ ਤੇ ਬੜੀ ਕਹਿ ਰੱਖਦੇ ਨੇ, ਉਹ ਸਖਤੀ ਬੜੀ ਤੁਸੀਂ ਵੇਖੀ ਉੱਥੇ ਨਾ, ਕਿ ਬਈ ਪੁੱਛ ਪ੍ਰਤੀਤ ਬੜੀ ਹੋਈ ਤੁਹਾਡੇ ਬਾਰੇ ਉਹਨਾਂ ਨੂੰ। ਪਾਕਿਸਤਾਨੀ ਨੂੰ ਤੇ ਇਸੇ ਤਰ੍ਹਾਂ ਸਮਝਦੇ ਨੇ ਕਿ ਜਿਵੇਂ ਕੋਈ ਦੁਸ਼ਮਣ ਆ ਗਿਆ ਕੋਈ ਸਾਡੇ ਕੋਲ। ਅੱਛਾ। ਤੇ ਲੇਕਿਨ ਚਲੋ ਉਹਨਾਂ ਦਾ ਕਾਨੂੰਨ ਹੈ, ਅਸੀਂ ਸਮਝਨੇ ਆ ਕਿ ਚਲੋ ਜੋ ਉਹਨਾਂ ਦਾ ਕਾਨੂੰਨ ਹੈ, ਸਾਡੇ ਪਾਕਿਸਤਾਨ ਦਾ ਹੋਰ ਕੋਈ ਕਾਨੂੰਨ ਹੈ ਸਰ ਜੀ, ਉਹਨਾਂ ਦਾ ਕੋਈ ਹੋਰ ਕਾਨੂੰਨ ਹੈ। ਲੇਕਿਨ ਇਸ ਕੰਮ ਵੱਲੋਂ ਕੋਈ ਜਿਹੜੀ ਸਖਤੀ ਹੈ ਨਾ, ਕੋਈ ਥੋੜੀ ਜਿਹੀ ਨਰਮ ਵਰਤੀ ਜਾਏ ਕਿ ਠੀਕ ਹੈ ਭਾਈ ਕੋ ਆਇਆ ਹੈ ਜਾਂ ਕੀ ਹੈ। ਉੱਥੇ ਇੱਕ ਇਹ ਵੇਖਿਆ ਸੀ ਕਿ ਇੱਕ ਜਦੋਂ ਥਾਣੇ ਅਸੀਂ ਹਾਜ਼ਰੀ ਲਵਾਉਣ ਗਏ ਹਨ 9 ਜ਼ਿਲ੍ਹੇ 'ਚ। ਅੱਛਾ। ਤੇ ਇੱਕ ਪਾਕਿਸਤਾਨੀ ਗਿਆ ਸੀ ਤੇ ਉਹਨੂੰ ਲੰਮਿਆਂ ਪਾ ਕੇ ਮਾਰਦੇ ਹਨ। ਅੱਛਾ। ਥਾਣੇ ਦੇ ਵਿੱਚ ਉਹਦੇ ਚੀਕਾਂ ਪਈਆਂ ਨਿਕਲਣੀਆਂ ਹਨ। ਆਹ ਕਿਹਾ ਕੀ ਗੱਲ ਏ, ਕੀ ਮਾਰ ਆਂਦੇ ਨੇ, ਇਹਨੂੰ ਕਿਸੇ ਦੂਸਰੇ ਜ਼ਿਲ੍ਹੇ ਖੜਿਆ ਨੇ, ਉਹਨੂੰ 50,000 ਜਾਂ 70,000 ਰੁਪਇਆ, ਕੋਈ ਲੱਖ ਰੁਪਇਆ ਕੋਈ ਡੰਨ ਪਾਇਆ ਹਨ, ਤੇ ਨਾਲ ਉਹਨੂੰ ਕੋਈ ਸਣੇ, ਉਹਨੂੰ ਵੀ ਤੇ ਸਣੇ ਉਹਨਾਂ ਨੇ ਵੀ ਕੋਈ 15-20 ਦਿਨ ਕੋਈ ਅੰਦਰ ਵੀ ਰੱਖਿਆ। ਅੱਛਾ। ਮਤਲਬ ਜਿਨ੍ਹਾਂ ਨੇ ਬੁਲਾਇਆ
ਹਾਂਜੀ। ਉਹਨਾਂ ਨੂੰ ਵੀ ਹੋਈ ਉਹਨਾਂ ਨੂੰ ਵੀ ਸੀਗਾ। ਸਜ਼ਾ ਹੋ ਗਈ ਤੇ ਅੱਛਾ। ਜਿਹੜਾ ਜਿਹਨੂੰ ਲੈ ਕੇ ਗਿਆ ਉਹਨੂੰ ਵੀ ਤੂੰ ਕਿਉਂ ਖੜਿਆ ਹੈ? ਬਕਾਇਦਾ ਅਸਾਂ ਤੇ ਉਹ ਜਿਹੜੇ ਮੁੰਡਾ ਸੀ ਜਾਂ ਉਹਦੇ ਨਾਲ ਹਨ ਜਿਹੜੇ ਅਸਾਂ ਉਹਨਾਂ ਦੇ ਬਕਾਰ ਕੋਲ ਆ ਕੇ ਕੀ ਗੱਲ ਹੋਈ ਹੈ, ਉਹਨਾਂ ਆਖਿਆ ਜੀ ਬਈ ਇਹ ਗੱਲ ਹੋਈ ਹੈ ਤੇ ਇਹ ਬਾਤ ਹੈ। ਆ ਗਿਆ ਵੀ ਸਾਨੂੰ ਦੂਜੇ ਜ਼ਿਲ੍ਹੇ ਜਾਣ ਦੀ ਲੋੜ ਕੀ ਹੈ, ਉਹ ਆਪਣਾ ਕੋ ਪਾਕਿਸਤਾਨ ਹੋਵੇ ਚਲੋ 100 ਸਲਾਮ ਦੁਆ ਹੁੰਦੀ ਹੈ ਤੇ ਮੈਂ ਕਿਹਾ ਬਈ ਇਹ ਗੈਰ ਹੈ ਤੇ ਬਈ ਇਹਨਾਂ ਦਾ ਜੋ ਹਿਸਾਬ ਕਿਤਾਬ ਹੈ ਤੇ ਬੰਦਾ ਕੰਮ ਹੀ ਨਾ ਕਰੇ, ਨਾ ਆਪਜ਼ਾਬ ਚ ਪਵੇ ਤੇ ਨਾ ਮੇਰਾ ਮੁਰੇ ਕੋ ਉਹਨਾਂ ਨੂੰ ਪਾਏ। ਬਾਕੀ ਤੁਹਾਨੂੰ ਮਾਹੌਲ ਵਧੀਆ ਮਿਲਿਆ? ਮਾਹੌਲ ਉੱਥੇ ਬਿਲਕੁਲ ਵਧੀਆ ਅੱਛਾ ਲੱਗਾ? ਲੱਗਿਆ ਜੀ। ਹਾਂ। ਇੰਡੀਆ ਵੀ ਬਿਲਕੁਲ ਠੀਕ ਠਾਕ ਅੱਛਾ ਮਾਹੌਲ ਹੈ, ਹਾਂ। ਇਸ ਤਰ੍ਹਾਂ ਹੀ ਹੈ ਜਿਵੇਂ ਆਪਣਾ ਹਿਸਾਬ ਦਾ ਇੱਥੇ ਆਪਣਾ ਪਾਕਿਸਤਾਨ ਹੈ ਜੀ। ਸਹੀ ਸਹੀ, ਠੀਕ ਹੈ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ।